ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮੈਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 4159090503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰੰਗੀ ਵੈਕਾਵਿਲ, ਜਸਵਿੰਦਰ ਸਿੰਘ ਨਛੱਤਰ ਕੌਰ ਨਾਗਰਾ ਰੋਜ਼ਵਿਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ ਜੀਐਨਯੂ ਵਾਲੇ। ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਅਸੀਂ ਤਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ ਟੈਂਟਲੂਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725500। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 15 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ਨੀਵਾਰ ਹੈ। ਖਬਰਾਂ ਦੇ ਵਿੱਚ ਆਪਾਂ ਜਿਹੜੀ ਚਰਚਾ ਮਿੰਟੂ ਜੀ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਾਂਗੇ ਤੇ ਇਹਨਾਂ ਖਬਰਾਂ ਦੇ ਦਰਮਿਆਨ ਗੱਲਬਾਤ ਕਰਾਂਗੇ ਕੁਝ ਖਾਸ ਖਬਰਾਂ ਨੂੰ ਲੈ ਕੇ। ਮੋਦੀ ਸਾਹਿਬ ਵਿਦੇਸ਼ ਦੇ ਵਿੱਚ ਨੇ ਤੇ ਕਹਿੰਦੇ ਉਧਰੋਂ ਆਰਐਸਐਸ ਵੀ ਪੂਰੀ ਰਫ਼ਤਾਰ ਦੇ ਵਿੱਚ ਹੈ ਜੀ। ਦੇਖੋ ਅੱਜ ਸਵੇਰੇ ਸਵੇਰੇ ਜਿਹੜੇ ਕੁਝ ਬਿਆਨ ਲੱਗੇ ਆ ਆਰਐਸਐਸ ਦੇ, ਉਹ ਬੜੇ ਦਿਲਚਸਪ। ਮੈਂ ਤੁਹਾਨੂੰ ਅੱਗੇ ਵੀ ਗੱਲ ਕਹੀ ਸੀਗੀ, ਵਾਅਦਾ ਵੀ ਕੀਤਾ ਸੀਗਾ ਕਿ ਮੈਂ ਤੁਹਾਡੇ ਨਾਲ ਕੁਝ ਗੱਲਾਂ ਸ਼ੇਅਰ ਕਰ ਦੇਵਾਂਗਾ ਜਿਹੜੀਆਂ ਕਿ ਚੱਲ ਰਹੀਆਂ ਨੇ, ਕੁਝ ਬਾਹਰੀ ਨੇ, ਕੁਝ ਅੰਦਰੋਂ ਜੀ। ਦੇਖੋ ਹੋਇਆ ਕੀ ਹੈ ਕਿ ਅੱਜ ਜਿਹੜੇ ਸੰਘ ਦੇ ਪੱਖੀ ਅਖਬਾਰ ਨੇ, ਜਾਂ ਕਹਿ ਲਓ ਕਿ ਸੰਘ ਦੇ ਅੱਧ ਪੱਖੀ ਅਖਬਾਰ ਨੇ, ਕੋਈ ਇੱਕ ਅੱਧ ਵਿਖਾਵਾ ਉਹਨਾਂ ਦਾ ਲੋਕ ਪੱਖੀ ਵੀ ਹੁੰਦਾ, ਉਹਨਾਂ ਦੇ ਵਿੱਚ ਬਿਆਨ ਛਪੇ ਹੋਏ ਨੇ ਕਿ ਆਰਐਸਐਸ ਜਿਹੜੀ ਆ ਨਾ ਬਈ, ਉਹਦੀ ਕੋਈ ਭਾਜਪਾ ਨਾਲ ਅਣਬਣ ਨਹੀਂ ਹੈ ਜੀ। ਮਤਲਬ ਇਹ, ਅੱਛਾ, ਭਾਜਪਾ ਜਾਂ ਆਰਐਸਐਸ, ਇਹਨਾਂ ਨੂੰ ਸਮਝਣ ਵਾਸਤੇ ਨਿਰੰਤਰ ਤੁਸੀਂ ਜੇ ਸਟੱਡੀ ਕਰਦੇ ਜਾਓਗੇ ਤੁਹਾਨੂੰ ਪਤਾ ਲੱਗੇਗਾ ਕਿ ਆਰਐਸਐਸ ਜੋ ਕਰਦੀ ਹੈ ਉਹਦੇ ਪਿੱਛੇ ਉਹਦੇ ਬੜੇ ਡੂੰਘੇ ਮੰਤਵ ਲੁਕੇ ਹੁੰਦੇ ਨੇ। ਆਰਐਸਐਸ ਦੇਖੋ, ਜੇ ਨਰਿੰਦਰ ਮੋਦੀ ਹੋਰਾਂ ਦੀ ਗਵਰਨਮੈਂਟ ਨੂੰ ਕਿਤੇ ਨਾ ਕਿਤੇ ਟਾਰਗੇਟ ਕਰ ਰਹੀ ਹੈ, ਟਾਰਗੇਟ ਕਿਵੇਂ ਕਰ ਰਹੀ ਹੈ, ਉਹਨਾਂ ਦਾ ਇੱਕ ਸਬੂਤ ਦੇਣਾ ਤੁਹਾਨੂੰ ਜੀ। 13 ਜੂਨ ਨੂੰ ਸੰਘ ਦੇ ਬਹੁਤ ਵੱਡੇ ਨੇਤਾ ਇੰਦਰੀਸ਼ ਕੁਮਾਰ ਦਾ ਇੱਕ ਬਿਆਨ ਆਉਂਦਾ ਹੈ। ਉਹ ਕੀ ਕਹਿੰਦੇ ਆ? ਉਹ ਕਹਿੰਦੇ ਆ ਕਿ ਰਾਮ ਦੀ ਭਗਤੀ ਕਰਨ ਵਾਲੀ ਪਾਰਟੀ ਹੌਲੀ ਹੌਲੀ ਹੰਕਾਰੀ ਹੋ ਗਈ। ਅੱਛਾ ਜੀ ਜੀ। ਇਸੇ ਲਈ ਭਗਵਾਨ ਨੇ 241 ਤੇ ਰੋਕ ਦਿੱਤਾ। ਹੁਣ ਇਹ ਇੱਕ ਐਸਾ ਕਹਿ ਲਓ ਕਿ ਹਮਲਾ ਸੀ ਜਿਹੜਾ ਸਿੱਧਾ ਹੀ ਭਾਜਪਾ ਜਾਂ ਭਾਜਪਾ ਦੀ ਲੀਡਰਸ਼ਿਪ, ਹੁਣ ਲੀਡਰਸ਼ਿਪ ਜਦੋਂ ਤੁਸੀਂ ਭਾਜਪਾ ਕਹਿ ਰਹੇ ਹੋ ਨਾ, ਭਾਜਪਾ ਇੱਥੇ ਨਾ ਮਾਤਰ ਦੀ ਆ, ਠੀਕ ਹੈ ਜੀ, ਨਾ ਮਾਤਰ ਦੀ ਆ। ਭਾਜਪਾ ਨੂੰ ਤੁਸੀਂ ਲੈ ਸਕਦੇ ਹੋ ਗੁਜਰਾਤ ਲੌਬੀ ਦੇ ਤੌਰ ਤੇ ਜੀ ਜੀ। ਤਾਂ ਇੱਥੇ ਉਹ ਕਹਿ ਰਹੇ ਨੇ ਕਿ ਇਹ ਹੰਕਾਰੀ ਹੋ ਗਿਆ। ਫਿਰ ਰੌਲਾ ਪਿਆ ਬਹੁਤ ਜ਼ਿਆਦਾ ਕਿ ਇਹ ਸਿੱਧਾ ਹੀ ਹਮਲਾ ਹੈ, ਯਾਨੀ ਇਹ ਸਰਕਾਰ ਨੂੰ ਵਿਰੋਧੀ ਧਿਰ ਤੋਂ ਵੀ ਜ਼ਿਆਦਾ ਮੁਸ਼ਕਿਲਾਂ ਖੜੀਆਂ ਕਰ ਰਿਹਾ ਹੈ। ਤਾਂ ਹੁਣ 14 ਜੂਨ ਨੂੰ ਉਹਨਾਂ ਦਾ ਕੀ ਬਿਆਨ ਆਉਂਦਾ ਕਿ ਜੋ ਰਾਮ ਵਿਰੋਧੀ ਸੀ ਉਹ ਸੱਤਾ ਤੋਂ ਬਾਹਰ ਆ, ਜੋ ਰਾਮ ਭਗਤ ਸੀਗੇ ਉਹ ਸੱਤਾ ਦੇ ਵਿੱਚ ਆ। ਇਹਦੇ ਲਈ ਹੁਣ ਮੋਦੀ ਸਾਹਿਬ ਤੀਸਰੀ ਵਾਰ ਪ੍ਰਧਾਨ ਮੰਤਰੀ ਬਣੇ, ਵਧਾਈ। ਗੱਲ ਕੀ ਆ ਅਸਲ ਦੇ ਵਿੱਚ, ਕਹਾਣੀ ਕੀ ਆ? ਆਰਐਸਐਸ, ਮੈਂ ਅੱਗੇ ਵੀ ਕਿਹਾ, ਜਿਹੜੇ ਇੱਥੇ ਆਜ਼ਾਦ ਪੱਤਰਕਾਰ ਨੇ, ਬਹੁਤ ਵੱਡੇ ਪੱਤਰਕਾਰ ਨੇ, ਆਪਦੇ ਵੈਬ ਚੈਨਲ ਚਲਾਉਂਦੇ ਆ। ਮੈਂ ਸਾਰਿਆਂ ਨੂੰ ਦੇਖ ਰਿਹਾ ਸੀਗਾ, ਸੁਣ ਰਿਹਾ ਸੀਗਾ ਜੀ। ਉਹਦੇ ਵਿੱਚ ਚਲੋ ਮੈਂ ਨਾਂ ਲੈਣੇ ਵਾਜਬ ਨਹੀਂ ਸਮਝਦਾ, ਮੁਨਾਸਬ ਵੀ ਨਹੀਂ। ਤਾਂ ਉਹ ਵੱਡੇ ਵੱਡੇ ਦੇਸ਼ ਦੇ ਆਰਐਸਐਸ ਨੇ ਐਸਾ ਕਰ ਦਿੱਤਾ, ਆਰਐਸਐਸ ਨੇ ਐਸਾ ਕਰ ਦਿੱਤਾ, ਪਰ ਐਸਾ ਨਹੀਂ ਹੁੰਦਾ ਜੀ। ਇਹ ਅਸਲ ਦੇ ਵਿੱਚ ਆਰਐਸਐਸ ਕਦੇ ਇਹ ਚਾਹੇਗੀ ਕਿ ਭਾਜਪਾ ਦਾ ਬੇੜਾ ਗਰਕ ਹੋਵੇ। ਅਸਲ ਦੇ ਵਿੱਚ ਕਹਾਣੀ ਕੀ ਆ, ਕਹਾਣੀ ਨੂੰ ਸਮਝਣ ਦੀ ਜ਼ਰੂਰਤ ਆ ਕਿ ਉਹ ਭਾਜਪਾ ਨੂੰ ਡਿਫੈਂਡ ਕਰ ਰਹੇ ਆ। ਭਾਜਪਾ ਨੂੰ ਦੁਬਾਰਾ ਸੁਰਜੀਤੀ ਵੱਲ ਲਿਜਾਣਾ, ਉਹਨਾਂ ਨੂੰ ਲੋਕਾਂ ਦਾ ਗੁੱਸਾ ਠੰਡਾ ਕਰਨਾ। ਉਹ ਸਿੱਧੇ ਤੌਰ ਤੇ ਹੰਕਾਰੀ ਕਹਿ ਰਹੇ ਆ, ਜਾਂ ਮੋਹਨ ਭਾਗਵਤ ਦੇ ਬਿਆਨ ਨੂੰ ਡੀਕੋਡ ਕਰ ਲਓ। ਤਾਂ ਉਹ ਸਾਰਾ ਕੁਝ ਜਿਹੜਾ ਉਹ ਸੁੱਟ ਰਹੇ ਆ ਕਿ ਜੋ ਹਾਈਜੈਕ ਕਰ ਗਿਆ ਇਸ ਪਾਰਟੀ ਨੂੰ। ਹੁਣ ਮੈਂ ਪੰਜਾਬੀ ਚਾਹਾਂ ਕਿ ਜਿਨ੍ਹਾਂ ਨੇ ਇਸ ਪਾਰਟੀ ਨੂੰ ਅਗਵਾ ਕਰ ਲਿਆ, ਮੁੜ ਕੇ ਉਹ ਹੰਕਾਰੀ ਹੋ ਗਏ,
ਆਪਾਂ ਇਸ ਤਲਿਸਮ ਨੂੰ ਤੋੜ ਕੇ ਭਾਜਪਾ ਨੂੰ ਦੁਬਾਰਾ ਭਾਜਪਾ ਜੋ ਸੰਘ ਪ੍ਰਤੀ ਨਿਸ਼ਠਾਵਾਨ ਹੋਵੇ ਉਹ ਬਣ। ਹੁਣ ਪਰਿਕਲਪਨਾ ਕੀ ਆ? ਪਰਿਕਲਪਨਾ ਵੀ ਤੁਹਾਨੂੰ ਮੈਂ ਦੱਸ ਦਿੰਦਾ ਜੋ ਚੱਲਦੀ ਪਈ ਆ। ਜੀ ਇੱਕ ਚੀਜ਼ ਹੋਰ, ਹੁਣੇ ਤੁਸੀਂ ਗੂਗਲ ਕਰ ਲਓ, ਮੋਹਨ ਭਾਗਵਤ ਇਨ ਗੋਰਖਪੁਰ, ਠੀਕ ਹੈ ਜੀ, ਖਬਰਾਂ ਹੀ ਖਬਰਾਂ ਮਿਲ ਜਾਣਗੀਆਂ। ਹੁਣ ਮੋਹਨ ਭਾਗਵਤ ਗੋਰਖਪੁਰ ਚ ਕੀ ਕਰ ਰਹੇ ਨੇ? ਉੱਥੇ ਕੈਂਪਿੰਗ ਹੈ ਉਹਨਾਂ ਦੀ, ਔਰ ਉਹ ਮੱਠ ਚ ਰਹਿ ਰਹੇ ਨੇ ਇਸ ਟਾਈਮ, ਠੀਕ ਹੈ, ਮੱਠ ਚ ਜਾ ਰਹੇ ਨੇ। ਮੱਠ ਚ ਕੌਣ ਆ? ਯੋਗੀ ਬਾਬਾ ਜੀ। ਗੱਲ ਇਹ ਆ ਕਿ ਇਲੈਕਸ਼ਨ ਹਾਰਨ ਤੋਂ ਬਾਅਦ ਠੀਕਰਾ ਜਿਹੜਾ ਸੀ ਉਹ ਸਿਰਾਂ ਚ ਟੁੱਟਣਾ ਸੀ। ਦੇਵੇਂਦਰ ਫੜਨਵੀਸ ਨੇ ਤੇ ਆਪਣਾ ਘੜਾ ਆਪ ਹੀ ਸਿਰ ਚ ਮਾਰ ਲਿਆ ਕਿ ਮੈਂ ਹੀ ਜ਼ਿੰਮੇਵਾਰ ਜੀ। ਹੁਣ ਮੇਨ ਸੀ ਯੂਪੀ ਤੇ ਇਹ ਕਹਿੰਦੇ ਸੀ ਯੋਗੀ ਨੇ ਇਹ ਕਰ ਦਿੱਤਾ ਉਹ ਕਰ ਦਿੱਤਾ। ਯੋਗੀ ਰੱਖਿਆ ਗੱਲ ਸੁਣੋ, ਸਾਡੀ ਜਿਹੜੀਆਂ ਤੁਸੀਂ 5-7 ਟਿਕਟਾਂ ਸਾਨੂੰ ਦਿੱਤੀਆਂ ਸੀ ਉਹ ਅਸੀਂ ਜਿਤਾ ਲਈਆਂ। ਜਿਹੜੀਆਂ ਤੁਸੀਂ ਦਿੱਤੀਆਂ ਸੀ, ਜੋ ਤੁਹਾਨੂੰ ਅਸੀਂ ਰੋਕਦੇ ਰਹੇ, ਹਾਰ ਗਏ। ਸਾਡਾ ਇਹਦੇ ਚ ਕੀ ਕਸੂਰ ਆ? ਕੰਪੇਨ ਤੁਸੀਂ ਕੀਤੀ, ਸਾਰਾ ਪ੍ਰਚਾਰ ਤੰਤਰ ਤੁਹਾਡੇ ਕੋਲ, ਟਿਕਟਾਂ ਵੰਡਣ ਦੀ ਤਾਕਤ ਤੁਹਾਡੇ ਕੋਲ, ਬਈ ਅਸੀਂ ਕੀ ਕਰੀਏ? ਤੁਸੀਂ ਜਿੱਥੇ ਭੇਜਦੇ ਸੀ ਅਸੀਂ ਚਲੇ ਜਾਂਦੇ। ਹੁਣ ਜਦੋਂ ਇਹ ਠੀਕਰਾ ਯੋਗੀ ਦੇ ਸਿਰ ਤੇ ਭੰਨਣ ਲਈ ਮੁਕਾਬਲੇ ਹੋਏ, ਆਮਾਦਾ ਹੋ ਗਏ, ਤਾਂ ਮੋਹਨ ਭਾਗਵਤ ਉੱਥੇ ਜਾ ਕੇ ਸ਼ਾਇਦ ਉਹਨਾਂ ਨੂੰ ਬੈਠਾ ਪਿਆ, ਠੀਕ ਹੈ ਜੀ, ਕਿ ਸੰਘ ਤੁਹਾਡੇ ਨਾਲ ਖਲੋਤਾ, ਤੁਹਾਨੂੰ ਕੋਈ ਆਂਚ ਨਹੀਂ ਆਈ ਜੀ। ਤਾਂ ਗੱਲ ਇਹ ਆ, ਇਹਦੇ ਵਿੱਚੋਂ ਜੋ ਨਿਕਲਦਾ ਹੈ ਕਿ ਅਸਲ ਦੇ ਵਿੱਚ ਇਹਨਾਂ ਸਾਰੇ ਬਿਆਨਾਂ ਦਾ ਜਿਹੜਾ ਦਬਾਅ ਹੋਏਗਾ, ਦਬਾਅ ਦਾ ਅਸਰ ਹੋਏਗਾ ਜਿਹੜਾ ਐਂਡ ਆਫ ਦਾ ਡੇ, ਉਹਦੇ ਚ ਕੀ ਹੈ ਕਿ ਇੱਕ ਸੰਘ ਕਲਪਨਾ ਕਰ ਰਿਹਾ, ਉਹਨੂੰ ਕਲਪਨਾ ਕਹਿ ਲਓ, ਇੱਕ ਉਹ ਪਰਿਕਲਪਨਾ ਹੈ। ਉਹ ਪਰਿਕਲਪਨਾ ਕੀ ਹੈ ਕਿ ਭਾਜਪਾ ਦੁਬਾਰਾ ਭਾਜਪਾ ਬਣਾਈ ਜਾਵੇ। ਉਹਦੇ ਵਿੱਚ ਇੱਕ ਤੇ ਹੈ ਕਿ ਬਾਹਰੀ ਨੇਤਾ ਜਿਹੜੇ, ਹੁਣ ਤੁਸੀਂ ਦੇਖੋ ਕਿ 110 ਸੰਸਦ ਮੈਂਬਰ ਜਿਹੜੇ ਇਹਨਾਂ ਨੇ ਉਮੀਦਵਾਰ ਦੇ ਤੌਰ ਤੇ ਮੈਦਾਨ ਚ ਉਤਾਰੇ, ਸੰਸਦ ਮੈਂਬਰ ਨਾ ਕਹੀਏ, ਚਲੋ ਉਹ ਸੰਸਦ ਮੈਂਬਰੀ ਵਾਸਤੇ ਉਮੀਦਵਾਰ ਮੈਦਾਨ ਚ ਉਤਾਰੇ, ਉਹ ਬਾਰੀ ਸੀ 110, ਉਹਨਾਂ ਚੋਂ 69 ਹਾਰ ਜਾਂਦੇ, ਲਗਭਗ 68% ਹਾਰ ਜਾਂਦੇ ਜੀ। ਫਿਰ ਦੂਜੀ ਗੱਲ ਆ ਕਿ ਸੰਘ ਦੇ ਜਾਂ ਭਾਜਪਾ ਦੇ ਪੁਰਾਣੇ ਨੇਤਾ ਬਹੁਤ ਹੀਨ ਭਾਵਨਾ ਸਮਝਦੇ ਆ ਕਿ ਬਾਹਰੋਂ ਆਏ ਦੀ ਕਹਾਣੀ ਦੇਖੋ ਨਾ, ਨਾਰਥ ਈਸਟ ਨੂੰ ਝਾਕੋ, 3 ਮੁੱਖ ਮੰਤਰੀ ਬਣਾਤੇ ਇਹਨਾਂ ਨੇ ਕਾਂਗਰਸੀ। ਤਾਂ ਇਹ ਚੀਜ਼ ਜਿਹੜੀ ਆ ਉਹ ਮੈਨੂੰ ਚੁੱਭਦੀ ਆ। ਇਹ ਕਹਿੰਦੇ ਜਾਂ ਤਾਂ ਕੋਟਾ ਨਿਸ਼ਚਿਤ ਕਰਾਂਗੇ, ਠੀਕ ਹੈ, ਕਿ ਇੰਨਾ ਇੱਕ ਕੈਪ ਲਾ ਦੇਂਗੇ, ਹਾਂਜੀ ਇਹਦੋਂ ਵੱਧ ਗੱਲ ਬਦਲੀ ਕਰਕੇ ਤੁਸੀਂ ਕਿਸੇ ਨੂੰ ਉਹਦੇ ਨਹੀਂ ਦਿਓ। ਦੂਜੀ ਚੀਜ਼ ਕਿ ਸੰਗਠਨ ਦੇ ਜਿਹੜੇ 7 ਜਨਰਲ ਸੈਕਟਰੀ ਆ ਉਹ 5 ਜਾਣਗੇ। ਔਰਤਾਂ ਦੀ ਜਿਹੜੀ ਸ਼ਮੂਲੀਅਤ ਆ, ਅਹੁਦੇਦਾਰੀ ਆ, ਉਹ 38 ਦੇ ਕਰੀਬ ਆ, ਉਹ ਵਧਾਈ ਜਾਏ, ਠੀਕ ਹੈ। ਤੇ ਜਿਹੜਾ ਪ੍ਰਧਾਨ ਆਊਗਾ, ਮਤਲਬ ਕਿ ਕੌਮੀ ਪ੍ਰਧਾਨ ਆਊਗਾ, ਉਹ ਆਊਗਾ ਸੰਘ ਦਾ ਵਫਾਦਾਰ। ਨੱਡਾ ਗੁਜਰਾਤ ਦਾ ਵਫਾਦਾਰ ਨਹੀਂ ਆਏਗਾ, ਕਿਉਂਕਿ ਉਹਨਾਂ ਦਾ ਕਾਰਜਕਾਲ ਖਤਮ ਹੋ ਜਾ ਰਿਹਾ। ਸੋ ਆਹ ਅੰਦਰੂਨੀ ਲੜਾਈ ਜੇ, ਆਹ ਅੰਦਰੂਨੀ ਸਿਰਫ ਤੇ ਸਿਰਫ ਆਪਾਂ ਕਹਿ ਲਈਏ ਕਿ ਇੱਕ ਵਜ੍ਹਾ ਹੈ ਜਿਹਦੇ ਕਰਕੇ ਸੰਘ ਪੂਰਾ ਐਕਟਿਵ ਹੋ ਗਿਆ, ਉਹਦਾ ਜ਼ੋਰ ਚੱਲ ਰਿਹਾ ਵਾ। ਤੇ ਸੰਘ ਇਹ ਚਾਹੁੰਦਾ ਕਿ ਗੁਜਰਾਤ ਲੌਬੀ ਹੁਣ ਦਾਬੂ ਆ, ਇਹਨਾਂ ਨੂੰ ਦਬਾ ਕੇ, ਤੇ ਮਤਲਬ ਕਿ ਭਾਜਪਾ ਦਾ ਨੁਕਸਾਨ ਨਹੀਂ ਉਹ ਚਾਹੁੰਦੇ, ਨੁਕਸਾਨ ਉਹ ਇਹਨਾਂ ਦਾ ਹੀ ਚਾਹੁੰਦੇ ਆ। ਜਦ ਕਿ ਉਹ ਆਪਣੇ ਬਿਆਨਾਂ ਰਾਹੀਂ ਲੋਕਾਂ ਦਾ ਧਿਆਨ ਖਿੱਚ ਕੇ ਕਿ ਇਹ ਦੇਖੋ ਇਹਨਾਂ ਦੀਆਂ ਗਲਤੀਆਂ ਨੇ, ਪਰ ਭਾਜਪਾ ਜਾਂ RSS ਜਿਹੜਾ ਹੈ ਨਾ ਉਹ ਦੇਸ਼ ਹਿਤੈਸ਼ੀ ਹੈ, ਉਹਦੀ ਕਾਮਯਾਬੀ ਚ ਬਈ ਤੁਹਾਡੀ ਕਾਮਯਾਬੀ ਹੈ। ਤਾਂ ਯਾਨੀ ਡਿਫੈਂਡ ਉਹ ਭਾਜਪਾ ਨੂੰ ਹੀ ਕਰ ਰਿਹਾ ਹੈ, RSS ਡਿਫੈਂਡ ਉਹ ਭਾਜਪਾ ਨੂੰ ਕਰ ਰਿਹਾ ਹੈ, ਸੁਰਜੀਤੀ ਲਈ ਜ਼ੋਰ, ਉਹ ਸਾਰਾ ਕੁਝ ਉਹ ਆਪਣੇ ਲਈ ਕਰ ਰਹੇ ਨੇ। ਤਾਂ ਉਹਨੂੰ ਵਨ ਸਾਈਡ ਲੱਗਦਾ ਕਿ ਭਾਜਪਾ ਦੇ ਵਿਰੁੱਧ ਹੋ ਗਏ, ਭਾਜਪਾ ਦੇ ਨਾਲ ਮਤ। ਮੈਂ ਉਹ ਐਸਾ ਨਹੀਂ ਮੰਨਦਾ, ਉਹ ਸਿਰਫ ਗੁਜਰਾਤ ਲੌਬੀ ਦੀ ਅਕਲ ਟਿਕਾਣੂ ਲਿਆ ਰਿਹਾ। ਤੇ ਜੇ ਇਹਨਾਂ ਦਾ ਜ਼ੋਰ ਚੱਲ ਗਿਆ ਤਾਂ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਜਨਰਲ ਸੈਕਟਰੀਆਂ ਤੋਂ ਲੈ ਕੇ ਜੋ ਅਹੁਦੇਦਾਰੀਆਂ, ਉਹਨਾਂ ਸਾਰੀਆਂ ਚ ਤੁਸੀਂ ਬਦਲਾਅ ਦੇਖੋਗੇ। ਤਾਂ ਬਦਲਾਅ ਦੀ ਅੱਜ ਖਬਰ ਤੁਸੀਂ ਜਾ ਕੇ ਦੈਨਿਕ ਭਾਸਕਰ ਦੇ ਪਹਿਲੇ ਪੇਜ ਤੇ ਪੜ੍ਹ ਵੀ ਸਕਦੇ ਹੋ। ਜੀ ਜੀ ਜੀ। ਤੇ ਮਿੰਟੂ ਜੀ, ਆਹ ਸਵਾਲ ਕਿੱਥੋਂ ਪੈਦਾ ਹੋ ਗਿਆ? ਕਹਿੰਦੇ ਕੰਗਣਾ ਦੀ ਹੱਤਿਆ ਕਰਨੀ ਚਾਹੁੰਦੀ ਸੀ ਕੁਲਵਿੰਦਰ ਕੌਰ, ਉਹਦਾ ਜਦ ਕਿ ਆਪਣੀ ਡਿਊਟੀ ਤੇ ਸੀ, ਜਿਹੜੀ ਫੁਟੇਜ ਸਾਹਮਣੇ ਆ ਰਹੀ ਹੈ ਜਾਂ ਜਿਹੜੀ ਉਹ ਤਾਂ ਚਲੋ ਥੱਪੜ ਤੋਂ ਬਾਅਦ ਦੀ ਹੈ, ਪਰ ਉਹਨੇ ਤਾਂ ਕਲੇਮ ਵੀ ਨਹੀਂ ਕੀਤਾ ਵੀ ਮੈਂ ਤੁਹਾਨੂੰ ਮਾਰਨਾ ਸੀ, ਥੱਪੜ ਮਾਰਨ ਤੋਂ ਤਾਂ ਉਹ ਮੁੱਕਰੀ ਵੀ ਨਹੀਂ। ਦੇਖੋ, ਇਹ ਜਿਹੜੀ ਗੱਲ ਚੁੱਕੀ ਆ, ਕੰਗਣਾ ਰਣੌਤ ਦਾ ਜਿਹੜਾ ਸਿਆਸੀ ਮਾਰਗਦਰਸ਼ਕ ਹੈ
ਜਾਂ ਕਹਿ ਲਓ ਕਿ ਸਿਆਸੀ ਜਿਹੜਾ ਉਸਤਾਦ ਹੈ, ਸਿਆਸੀ ਸਲਾਹਕਾਰ ਹੈ ਜਿਹੜਾ, ਉਹਨੇ ਇਹ ਗੱਲ ਚੁੱਕੀ ਹੈ। ਮਯੰਕ ਮਦਰ, ਸ਼ਾਇਦ ਇਹ ਉਹੀ ਉਹ ਹਿਮਾਚਲੀ ਟੋਪੀ ਵਾਲਾ ਹੈ ਜਿਸਨੇ ਥੱਪੜ ਮਾਰਿਆ, ਕਿਉਂਕਿ ਮੈਨੂੰ ਪੱਕਾ ਤਾਂ ਨਹੀਂ ਪਤਾ, ਪਰ ਗੱਲ ਇਹ ਆ ਕਿ ਇਹ ਸੁਣਨ ਦੇ ਵਿੱਚ ਆਇਆ ਕਿ ਉਹ ਕੰਗਣਾ ਦਾ ਸਿਆਸੀ ਸਲਾਹਕਾਰ ਆ। ਫਿਰ ਇਹੀ ਹੋ ਸਕਦਾ, ਕਿਉਂਕਿ ਇੱਕ ਜਿਹੜਾ ਸ਼ਖਸ ਨਾਲ ਨਾਲ ਰਹਿੰਦਾ ਕੰਗਣਾ ਰਣੌਤ ਦੇ, ਹਿਮਾਚਲੀ ਟੋਪੀ ਵਾਲਾ, ਉਹਨੇ ਵੀ ਤਾਂ ਉੱਥੇ ਥੱਪੜ ਮਾਰਿਆ ਨਾ ਇੱਕ ਔਰਤ ਦੇ, ਜਿਹੜੀ ਕਿ ਇਹਨਾਂ ਦੇ ਸਟਾਫ ਦੀ ਸੀ। ਪਹਿਲੀ ਗੱਲ ਤੇ ਆ ਕਿ ਉਹਦਾ ਵੀ ਇਨਸਾਫ ਹੋਣਾ ਚਾਹੀਦਾ, ਨਿਆਂ ਹੋਣਾ ਚਾਹੀਦਾ ਹੈ, ਜਦ ਕਿ ਉਹ ਗੱਲ ਜਿਹੜੀ ਆਈ ਗਈ ਕਿ ਇਹ ਉਹੀ ਸੱਜਣ ਸੀ। ਮੇਰਾ ਸਵਾਲ ਇਹ ਆ। ਤੇ ਦੂਜਾ ਸਵਾਲ ਜਿਹੜਾ ਇਹ ਮਯੰਕ ਮਧੁਰ ਕਹਿ ਰਹੇ ਆ, ਕਹਿੰਦੇ ਕਿ ਉਹ ਚੀਕ ਚੀਕ ਕੇ ਬੋਲਦੀ ਪਈ ਸੀ, ਮੈਂ ਤੇਰੀ ਹੱਤਿਆ ਕਰ ਦਊਂਗੀ ਜੀ, ਤੇ ਤੂੰ ਮੇਰੀ ਮਾਂ ਨੂੰ 100 ਰੁਪਈਆ ਦੇਣ ਵਾਲੀ ਬੋਲਿਆ ਸੀ। ਇਹ ਕੁਲਵਿੰਦਰ ਕੌਰ ਕਿਸੇ ਬੜੇ ਵੱਡੇ ਵੀ ਮੰਤਵ ਦੇ ਨਾਲ ਆਈ ਸੀ। ਤਾਂ ਗੱਲ ਇਹ ਆ ਕਿ ਉਹ ਇੰਕਸ਼ਾਫ ਕਰ ਰਹੇ ਨੇ, ਕਹਿ ਲਓ, ਜਾਂ ਦੋਸ਼ ਲਾ ਰਹੇ ਕਿ ਚੰਡੀਗੜ੍ਹ ਹਵਾਈ ਅੱਡੇ ਤੇ CISF ਦੇ ਕਈ ਜਵਾਨ ਖੜੇ ਸੀ, ਕਿਸੇ ਨੇ ਕੁਲਵਿੰਦਰ ਕੌਰ ਨੂੰ ਰੋਕਣ ਦਾ ਯਤਨ ਨਹੀਂ ਕੀਤਾ। ਤੇ ਔਰਤ ਜਵਾਨ ਜਿਹੜੀ ਸੀ ਉਹ ਖਾਲਿਸਤਾਨ ਅੰਦੋਲਨ ਤੋਂ ਪ੍ਰੇਰਿਤ ਹੈ ਤੇ ਇਹਨੂੰ ਵਧਾਵਾ ਦੇਣ ਚ ਲੱਗੀ ਹੋਈ ਹੈ। ਦੇਖੋ ਕਿੱਡੀ ਬੇਹੂਦਾ ਗੱਲ ਹੈ ਕਿ ਬਈ ਉਹਦੇ ਕੋਲ ਪਹਿਲੀ ਗੱਲ ਕੋਈ ਵੈਪਨ ਤਾਂ ਉੱਥੇ ਨਜ਼ਰ ਨਹੀਂ ਆ ਰਿਹਾ ਉਹਦੇ ਹੱਥ 'ਚ। ਜੀ ਜੀ, ਕੋਈ ਐਸੀ ਮੈਨੂੰ ਨਹੀਂ ਲੱਗਦਾ ਕਿ ਪਰਿਸਥਿਤੀ ਵੀ ਹੋਵੇ ਜਿਹਦੇ ਆਧਾਰ ਤੇ ਆਪਾਂ ਕਹੀਏ ਹਾਂ ਹੋ ਸਕਦਾ ਕਈ ਵਾਰ ਇਹਨੇ ਕੋਈ ਗਾਲ ਬੰਦਾ ਕੱਢਿਆ ਹੋਵੇ ਤੇ ਆਪਾਂ ਵੀ ਕਹਿੰਦੇ ਨੇ ਤੈਨੂੰ ਮੈਂ ਛੱਡਣਾ ਨਹੀਂ, ਮੈਂ ਤੈਨੂੰ ਮਾਰ ਦੇਣਾ। ਉਹ ਚੀਜ਼ ਹੋ ਜਾਂਦੀ ਕਈ ਵਾਰ ਗੁੱਸੇ 'ਚ, ਜ਼ੁਬਾਨੀ ਗੁਲਾਮੀ। ਤੇ ਹੁਣ ਹਾਂਜੀ ਜ਼ੁਬਾਨੀ ਕਲਾਮੀ ਹੋ ਜਾਂਦਾ। ਉਹ ਪਤਾ ਨਹੀਂ ਉੱਥੇ ਕੀ ਸ਼ਬਦਾਂ ਦਾ ਆਦਾਨ ਪ੍ਰਦਾਨ ਹੋਇਆ ਹੋਏਗਾ। ਹੁਣ ਇਹ CISF ਦੇ ਜਵਾਨ ਵੀ ਕਹਿੰਦੇ ਵੀ ਉਹ ਮਤਲਬ ਕਿ ਉਹ ਵੀ ਸਾਜ਼ਿਸ਼ 'ਚ ਸ਼ਾਮਲ ਸੀਗੇ। ਖਾਲਿਸਤਾਨੀ ਅੰਦੋਲਨ ਕਿਹੜਾ ਹੈ ਜਿਹਦੇ ਤੋਂ ਪ੍ਰੇਰਿਤ? ਇਹਦਾ ਮਤਲਬ ਕਿ CISF ਦੇ ਵਿੱਚ ਖਾਲਿਸਤਾਨੀ ਕੰਮ ਕਰ ਰਹੇ। ਜੀ ਜੀ, ਕਮਾਲ ਦੀਆਂ ਗੱਲਾਂ ਨੇ, ਕਮਾਲ ਦੀਆਂ ਇਹ ਦਲੀਲਾਂ ਨੇ। ਦੂਜੀ ਗੱਲ ਇਹ ਹੈ, ਇਹਦਾ ਮਤਲਬ ਕਿ ਤੁਸੀਂ ਆਪਣੇ ਸਾਰੇ ਸਿਸਟਮ ਨੂੰ ਹੀ ਕਟਹਿਰੇ 'ਚ ਖੜਾ ਕਰ ਰਹੇ ਹੋ ਕਿ ਜੇਕਰ ਅਜਿਹਾ ਹੈ ਤਾਂ ਫਿਰ ਪੁਲਿਸ ਨੇ ਜਾਂ ਏਜੰਸੀਆਂ ਨੇ FIR ਕਿਉਂ ਨਹੀਂ ਇਸ ਤਰ੍ਹਾਂ ਕੱਟੀ, ਉਹਦੇ 'ਚ ਕਿਉਂ ਨਹੀਂ ਖੁਲਾਸਾ ਕੀਤਾ? ਜਿਨ੍ਹਾਂ ਨੇ ਐ ਮੁੱਢ ਤੱਕ ਜਾ ਕੇ ਜਾਂਚ ਪੜਤਾਲ ਕੀਤੀ ਆ, ਉਹਦੇ ਤੋਂ ਪੁੱਛਗਿੱਛ ਕੀਤੀ ਆ ਬੀਬੀ ਤੋਂ, ਉਹਨੇ ਸਾਫ਼ ਕਰ ਦਿੱਤਾ, ਉਹਦੇ ਘਰਦਿਆਂ ਨੇ ਸਾਫ਼ ਕਰ ਦਿੱਤਾ। ਹਾਂ ਸਵਾਲ ਅਸੀਂ ਵੀ ਚੁੱਕੇ, ਕੁਝ ਚੀਜ਼ਾਂ ਤੇ ਚਲੋ ਖੰਡਨ ਆਲੋਚਨਾ ਵੀ ਚੱਲਦੀ ਰਹੀ, ਨਾਲ ਹੀ ਪਰਸਪਰ ਚੱਲਦੀ ਰਹੀ, ਉਹ ਬਰੋਬਰ ਚੱਲਦੀ ਰਹੀ, ਪਰੰਤੂ ਕਿਤੇ ਵੀ ਇਸ ਗੱਲ ਦੀ ਪੁਸ਼ਟੀ ਕਿਸੇ ਨੇ ਨਹੀਂ ਕੀਤੀ, ਨਾ ਹੀ ਪਰਚਾ ਐਸਾ ਪਾਇਆ ਗਿਆ ਕੋਈ ਕਿ ਬਈ ਉਹ ਤੇ ਮਤਲਬ ਦੇਸ਼ ਵਿਰੋਧੀ ਤਾਕਤਾਂ ਦੇ ਹੱਥੇ ਚੜ ਕੇ ਜਾਂ ਕਿਸੇ ਸਾਜ਼ਿਸ਼ ਤੋਂ ਪ੍ਰੇਰਿਤ ਹੋ ਕੇ ਏਦਾਂ ਕਤਲ ਕਰਨ ਵਾਲੀ ਸੀ। ਤਾਂ ਐਸਾ ਤੇ ਕਿਤੇ ਲਿਖਿਆ ਹੀ ਨਹੀਂ ਹੈ। ਤਾਂ ਇਹ ਐਵੇਂ ਹਵਾ 'ਚ ਤਲਵਾਰਾਂ ਮਾਰਨ ਵਾਲੀ ਗੱਲ ਆ। ਇਹਨਾਂ ਦਾ ਮੋਟਿਵ ਇਹੋ ਆ, ਮੰਤਵ ਇਹੋ ਆ ਕਿ ਕੁਲਵਿੰਦਰ ਕੌਰ ਤੇ ਸਖਤ ਧਾਰਾਵਾਂ ਲੱਗ ਜਾਣ, ਕਿਉਂਕਿ ਉਹਨੂੰ ਤਾਂ ਬੇਲ ਮਿਲ ਗਈ ਜੀ। ਜਿਹੜੀ ਉਹ ਲਾਈ ਸੀਗੀ ਧਾਰਾ 323 341 ਉਹ ਤੇ ਅਵੇਲੇਬਲ ਹੈ ਨਾ, ਉਹ ਤੇ ਤੁਸੀਂ ਤੁਰੇ ਜਾਓ ਥਾਣੇ ਤੇ, ਗੇਟ ਤੋਂ ਜ਼ਮਾਨਤ ਲੈ ਕੇ ਆ ਜਾਓ, ਤੁਹਾਨੂੰ ਬਾਹਰ ਸੰਤਰੀ ਨੂੰ ਕਹਿ ਦਿਓ ਵੀਰੇ ਮੈਂ ਜ਼ਮਾਨਤ ਲੈ ਕੇ ਚੱਲਿਆ। ਐਸੀਆਂ ਧਾਰਾ। ਸੋ ਇਹਨਾਂ ਦਾ ਮੰਤਵ ਇਹੋ ਆ ਕਿ ਕੁਲਵਿੰਦਰ ਕੌਰ ਤੇ ਦਬਾਅ ਬਣਾ ਕੇ ਕੁਲਵਿੰਦਰ ਕੌਰ ਤੇ ਇਹੋ ਜਿਹੀਆਂ ਧਾਰਾ ਜਿਹੜੀਆਂ ਲਵਾ ਦਿੱਤੀਆਂ ਜਾਣ ਤਾਂ ਕਿ ਉਹਨੂੰ ਅਗਾਂਹ ਜਾ ਕੇ ਇਹਦੇ 'ਚ ਮੁਸ਼ਕਲ ਆਵੇ। ਹੋਰ ਕੁਝ ਨਹੀਂ ਹੈ। ਮਾਰਨਾ ਹੁੰਦਾ ਤਾਂ ਉਹ ਮਤਲਬ ਕਿ ਤਗੜੀ ਸੀਗੀ, ਉਹ ਫਿਰ ਵੈਪਨ ਇਸਤੇਮਾਲ ਕਰਦੀ, ਜੇ ਉਹਨੇ ਮਿੱਥ ਕੇ ਕਰਨਾ ਹੁੰਦਾ ਤਾਂ ਕਿੰਨੇ ਚਿਰ ਤੋਂ ਹਵਾਈ ਅੱਡੇ ਤੇ ਸੀਗੀ। ਐਸਾ ਕੁਛ ਨਹੀਂ ਹੈ ਤੇ ਨਾ ਹੀ ਐਸਾ ਕਰਨਾ ਚਾਹੀਦਾ। ਮੈਂ ਸਮਝਦਾ ਕਿ ਨਹੀਂ ਹੋਣਾ ਚਾਹੀਦਾ। ਇਸ ਮੁਲਕ ਦੇ ਵਿੱਚ ਇਹੋ ਜਿਹਾ ਕੁਛ ਨਹੀਂ ਹੈ। ਡੈਮੋਕ੍ਰੇਟਿਕ ਸਾਰਿਆਂ ਦੇ ਆਪੋ ਆਪਣੇ ਅਧਿਕਾਰ ਆ, ਉਸ ਮੁਤਾਬਕ ਚੱਲੀ ਜਾਣ ਤੇ ਠੀਕ ਆ। ਇੱਥੋਂ ਤੱਕ ਗੱਲ ਆਉਣੀ ਨਹੀਂ ਚਾਹੀਦੀ। ਇਹ ਨਾ ਹੀ ਇਸ ਤਰ੍ਹਾਂ ਆਹ ਗੱਲ ਇੱਥੋਂ ਤੱਕ ਖਿੱਚ ਕੇ ਲਿਆਉਣੀ ਚਾਹੀਦੀ ਹੈ। ਪਤਾ ਨਹੀਂ ਕਿਹੜੇ ਰਸਤੇ ਤੇ ਚੱਲ ਪਏ ਨੇ। ਜੀ ਜੀ, ਸਿਕੰਦਰ ਸਿੰਘ ਮਲੂਕਾ ਦੀ ਕਹਿੰਦੇ ਛੁੱਟੀ ਹੋ ਗਈ, ਜਿਵੇਂ ਕਈ ਦਿਨਾਂ ਤੋਂ ਚਰਚਾ ਕਰ ਹੀ ਰਹੇ ਸੀਗੇ। ਅਕਾਲੀ ਦਲ ਨੇ ਜ਼ਿੰਮੇਵਾਰੀਆਂ ਤੋਂ ਮੁਕਤ ਕਰਤਾ ਉਹਨਾਂ ਨੂੰ। ਉਹ ਤੇ ਜ਼ਿੰਮੇਵਾਰੀ ਹੁਣ ਦੇਣ ਵੀ ਕਾਦੀ? ਉਹ ਤੇ ਗੱਲ ਸੁਣੋ, ਚੱਲਦੀ ਕੰਪੇਨ ਦੇ ਵਿੱਚ ਉਹ ਤੇ ਨਰਿੰਦਰ ਮੋਦੀ ਸਰਕਾਰ ਦੇ ਗੁਣ ਗਾਉਣ ਲੱਗ ਪਏ, ਕਸੀਦੇ ਕੱਢਣ ਲੱਗ ਪਏ, ਜਦ ਕਿ ਬਠਿੰਡੇ ਦੇ ਵਿੱਚ ਸਿੱਧਾ ਮੁਕਾਬਲਾ ਸੀਗਾ ਭਾਜਪਾ ਨਾਲ। ਬਠਿੰਡੇ ਦੇ ਵਿੱਚ ਤੇ ਭਾਜਪਾ ਮੁਕਾਬਲੇ 'ਚ ਆ, ਉਹਨਾਂ ਦੀ ਨੋ ਮੁਕਾਬਲੇ 'ਚ ਆ, ਤੇ ਉਹ ਮੋਦੀ ਦੇ ਕਸੀਦੇ ਕੱਢਣਾ, ਫਿਰ ਪਾਰਟੀ ਜਿਹੜੀ ਆ ਕੁਛ ਨਾ ਕੁਛ ਤੇ ਕਰੇਗੀ। ਹਾਲਾਂਕਿ ਦੇਖੋ ਅਕਾਲੀ ਦਲ ਦੇ ਵਿੱਚ
ਆਪਾਂ ਨੂੰ ਵੀ ਪਤਾ ਹੈ ਕਿ ਉਥਲ ਪੁਥਲ ਤੇ ਭਾਰੀ ਹੈ ਇਸ ਵੇਲੇ। ਹੈਰਾਨਗੀ ਦੀ ਗੱਲ ਆ ਕਿ ਢੀਂਡਸਾ ਵੀ ਨਾ ਗਏ ਕੋਰ ਕਮੇਟੀ ਦੀ ਮੀਟਿੰਗ 'ਚ, ਤੇ ਅਯਾਲੀ ਸਾਹਿਬ ਵੀ ਨਾ ਗਏ, ਮਲੂਕਾ ਸਾਹਿਬ ਵੀ ਨਾ ਗਏ। ਚਲੋ ਇਹਨਾਂ ਦੀ ਤੇ ਸਮਝ ਆਉਂਦੀ ਆ, ਵਿਕਰਮ ਮਜੀਠੀਆ ਵੀ ਨਹੀਂ ਜਾ ਰਿਹਾ। ਇਹ ਕੀ ਹੋਣ ਡਿਆ ਹੁਣ? ਅੱਛਾ, ਗੱਲ ਇਹ ਹੈ ਕਿ ਅਨੁਸ਼ਾਸਨ ਨਹੀਂ ਕਮੇਟੀ ਹੈ ਜਿਹੜੀ, ਉਹਦੇ ਚੇਅਰਮੈਨ ਲਾ ਦਿੱਤੇ ਗਏ ਭੁੰਦੜ ਸਾਹਿਬ, ਛੁੱਟੀ ਕਰ ਦਿੱਤੀ ਗਈ। ਯਾਨੀ ਜਿਹੜਾ ਅਨੁਸ਼ਾਸਨ ਦੀ ਕਮੇਟੀ ਦਾ ਚੇਅਰਮੈਨ ਸੀ, ਉਹਨੂੰ ਖੁਦ ਅਨੁਸ਼ਾਸਨ ਹੀ ਇਨੋਨ ਕਰਕੇ ਕੱਢ ਦਿੱਤਾ। ਤੇ ਦੂਜੀ ਗੱਲ ਇਹ ਆ ਕਿ ਬਈ ਹੁਣ ਤੁਹਾਡੇ ਹੱਕ 'ਚ ਬੋਲੇਗਾ ਵੀ ਕੌਣ? ਕਿਉਂਕਿ ਬੜਿਆਂ ਨੂੰ ਨੁੱਕਰ ਤੇ ਤੁਸੀਂ ਲਾਇਆ, ਸਿਕੰਦਰ ਸਿੰਘ ਮਲੂਕਾ ਹੋਰਾਂ ਨੇ। 5 ਮੈਂਬਰੀ ਕਮੇਟੀ ਦੇ ਚੇਅਰਮੈਨ ਜਿਹੜੇ ਸੀਗੇ ਸਿਕੰਦਰ ਸਿੰਘ ਮਲੂਕਾ, ਤੇ ਉਹ ਹੁਣ ਇੱਕ ਤਰ੍ਹਾਂ ਨਾਲ ਨਿਊਟਰਲ ਨੇ, ਉਹਨਾਂ ਦੇ ਗੇਅਰ ਨਿਕਲ ਗਏ, ਜਿੱਥੇ ਵੀ ਜਾਣਾ ਚਾਹਣ ਉਹ ਚਲੇ ਜਾਣ। ਐਵੇਂ ਹੁਣ ਲਮਕਣ ਦਾ ਤਾਂ ਕੋਈ ਫਾਇਦਾ ਹੀ ਨਹੀਂ। ਉਹਨਾਂ ਦੀ ਨੋਹ ਨੇ ਠੀਕ ਠਾਕ ਵੋਟਾਂ ਪ੍ਰਾਪਤ ਕਰ ਲਈਆਂ, ਹਾਜ਼ਰੀ ਚੰਗੀ ਆ, ਗਾਂ ਉਹ ਆਪਦਾ ਵੇਖਣ ਹਿਸਾਬ ਕਿਤਾਬ। ਸੋ ਇਸ ਵਾਸਤੇ ਅਕਾਲੀ ਦਲ ਦਾ ਜਿਹੜਾ ਸੰਕਟ ਆ ਉਹ ਇਸ ਕਦਰ ਦਾ ਹੈ, ਤੁਸੀਂ ਹਿਸਾਬ ਲਾ ਲਓ ਦਵੰਦ ਕਿਸ ਤਰ੍ਹਾਂ ਦਾ ਹੈ। ਸਾਡੇ ਸੋਰਸਸ ਦੱਸਦੇ ਆ ਕਿ ਕੋਰ ਕਮੇਟੀ ਦੇ ਵਿੱਚ ਇਸ ਗੱਲ ਨੂੰ ਲੈ ਕੇ ਲੰਮੀ ਇੱਕ ਬਹਿਸ ਹੁੰਦੀ ਰਹੀ ਕਿ ਭਾਜਪਾ ਨਾਲ ਆਪਾਂ ਗੱਠਜੋੜ ਕਿਉਂ ਨਹੀਂ ਕੀਤਾ। ਤੇ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਭਾਜਪਾ ਦੇ ਨਾਲ ਗੱਠਜੋੜ ਕਿਹਦੇ ਕਰਕੇ ਰਹਿ ਗਿਆ ਤੇ ਕਿਉਂ ਰਹਿ ਗਿਆ? ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਖੀਰ ਧਾਰ ਲਈ ਕਿ ਇਹਨਾਂ ਨੂੰ ਔਕਾਤ ਵਿਖਾਉਣੀ। ਇਸ ਗੱਲ ਤੇ ਦੱਸਦੇ ਕਿ ਘੰਟੇ ਤੱਕ ਇੱਕ ਬਹਿਸ ਹੁੰਦੀ ਰਹੀ, ਇੱਕ ਲੀਡਰ ਅੜਿਆ ਰਿਹਾ ਕਿ ਵੋਟ ਸ਼ੇਅਰ ਨੂੰ ਪਲੱਸ ਕਰੋ ਦੋਨਾਂ ਦੇ ਨੂੰ। ਸੀਟਾਂ ਦੀ ਗਿਣਤੀ ਦੇਖੋ, 5 ਸੀਟਾਂ ਤੇ ਸਿੱਧੀਆਂ ਜਿੱਤਦੇ ਸਨ ਨਾ। ਮੈਂ ਉਹ ਸੀਟਾਂ ਗਿਣਾ ਸਕਦਾ ਇਹਨਾਂ ਦੇ ਵੋਟ ਸ਼ੇਅਰ ਦੇ ਆਧਾਰ ਤੇ। ਉਹ ਕੋਈ ਔਖੀਆਂ ਨਹੀਂ ਹੈ। ਫਿਰੋਜ਼ਪੁਰ ਹੈ, ਫਿਰ ਜੇ ਤੁਸੀਂ ਦੇਖੋਗੇ ਤਾਂ ਜਲੰਧਰ ਹੈ, ਫਿਰ ਤੁਸੀਂ ਦੇਖੋਗੇ ਤਾਂ ਪਟਿਆਲਾ ਹੈ, ਫਿਰ ਤੁਸੀਂ ਦੇਖੋਗੇ ਤਾਂ ਗੁਰਦਾਸਪੁਰ ਲਾ ਲਓ। ਇਵਨ ਦੈਟ ਹੁਸ਼ਿਆਰਪੁਰ ਵੀ ਜਿੱਤ ਸਕਦੇ ਸੀ। ਤਾਂ ਗੱਲ ਇਹ ਆ ਕਿ ਇਹ ਹੁਣ ਅਕਾਲੀ ਦਲ ਨੇ ਵੇਖਣਾ ਕਿੱਧਰ ਨੂੰ ਜਾਣਾ ਆ, ਪਰ ਇਹ ਸਭ ਕੁਝ ਜਿਹੜਾ ਹੈ ਹੋ ਕੇ ਰਹਿਣਾ ਸੀ ਇਸ ਹਾਰ ਤੋਂ ਬਾਅਦ। ਬਾਕੀ ਸਿਕੰਦਰ ਸਿੰਘ ਮਲੂਕਾ ਦਾ ਤੈਅ ਹੀ ਸੀਗਾ ਕਿ ਬਸ ਫਾਰਮੈਲਿਟੀਆਂ ਸੀਗੀਆਂ, ਹੁਣ ਉਹ ਵੀ ਪੂਰੀਆਂ ਹੋ ਗਈਆਂ। ਅਨੁਸ਼ਾਸਨੀ ਕਮੇਟੀ 'ਚ ਵੀ ਉਹਨਾਂ ਦੀ ਛੁੱਟੀ ਆ। ਤੇ ਜਿਵੇਂ ਇੱਕ ਨਾ ਬਿੰਦ ਰਖੀਏ ਨੇ ਗੀਤ ਗਾਇਆ ਸੀ, ਜਿੱਥੇ ਜਾ ਮਰਜੀ ਮੁਟਿਆਰੇ ਨਹੀਂ ਸਾਡੇ ਵੱਲੋਂ ਛੁੱਟੀਆਂ ਨੇ। ਉਹ ਇੱਕ ਕਹਿਣ ਦਾ ਸੰਕੇਤ ਹੁੰਦਾ ਕਿ ਭਾਈ ਜਿੱਥੇ ਮਰਜੀ ਜਾਓ, ਹੁਣ ਸਾਡੇ ਵੱਲੋਂ ਤੁਸੀਂ ਆਜ਼ਾਦ। ਤੇ ਅਗਲੀ ਖਬਰ ਦੇ ਵੱਲ ਵਧੀਆ, ਕਹਿੰਦੇ ਘੁਸਰ ਮੁਸਰ ਕਾਂਗਰਸ ਦੇ ਵਿੱਚ ਵੀ ਹੋ ਰਹੀ ਹੈ ਮਿੰਟੂ ਜੀ। ਨਹੀਂ, ਕਾਂਗਰਸ ਦੀ ਘੁਸਰ ਮੁਸਰ ਤੇ ਹੁਣ ਔਨ ਰਿਕਾਰਡ ਵੀ ਆ ਗਈ ਆ। ਤੁਸੀਂ ਦੇਖੋ ਕਿ ਪ੍ਰਗਟ ਸਿੰਘ ਧੜਾ ਧੜ ਇੰਟਰਵਿਊਜ਼ ਦੇ ਰਹੇ ਆ, ਬਿਆਨ ਦੇ ਰਹੇ ਆ, ਮਤਲਬ ਕਿ ਪ੍ਰਧਾਨਗੀ ਨੂੰ ਚੈਲੰਜ ਹੈਗਾ ਹੀ ਆ ਇੱਕ ਗਰੁੱਪ ਵੱਲੋਂ ਦੁਆਬੇ 'ਚ, ਤੁਹਾਨੂੰ ਪਤਾ ਹੀ ਆ। ਤਾਂ ਦੂਜੀ ਗੱਲ ਇਹ ਆ ਕਿ ਰਾਜਾ ਵੜਿੰਗ ਇੱਕ ਐਸਾ ਲੀਡਰ ਹੈ ਜਿਹਦੇ ਨਾਲ ਕੋਈ ਜ਼ਿਆਦਾ ਵੱਡੇ ਲੀਡਰਾਂ ਦੀ ਧਿਰ ਤੇ ਹੈ ਨਹੀਂ, ਪਰ ਬਾਵਜੂਦ ਇਸ ਤੇ ਉਹ ਅੜਿਆ ਪਿਆ। ਹੁਣ ਦੇਖੋ, ਸਵਾਲ ਪ੍ਰਗਟ ਸਿੰਘ ਨੇ ਉਠਾਏ ਸੀਗੇ ਕਿ ਮਾਲਵੇ ਦਾ ਸਾਡਾ ਪ੍ਰਧਾਨ ਆ ਤੇ ਮਾਲਵੇ 'ਚ ਸਾਡਾ ਹਸ਼ਰ ਕੀ ਹੋਇਆ। ਇਹ ਗੱਲ ਵੈਸੇ ਠੀਕ ਆ, ਪਰ ਗੱਲ ਇਹ ਆ ਕਿ ਪ੍ਰਗਟ ਸਿੰਘ ਹੋਰੀ ਜਿਨ੍ਹਾਂ ਸਮਿਆਂ ਦੇ ਵਿੱਚ ਘਰ ਬਹਿ ਗਏ ਸਨ, ਨਮੋਸ਼ ਹੋ ਕੇ ਖਾਮੋਸ਼ ਹੋ ਕੇ, ਰਾਜਾ ਵੜਿੰਗ ਉਹਨਾਂ ਟਾਈਮਾਂ 'ਚ ਸੜਕ ਤੇ ਸੀ। ਇਹ ਗੱਲ ਵੀ ਤੁਹਾਨੂੰ ਮੰਨਣੀ ਪਊ। ਠੀਕ ਆ, ਬਠਿੰਡਾ, ਫਰੀਦਕੋਟ, ਹੁਸ਼ਿਆਰਪੁਰ, ਇਹ ਮੇਰਾ ਮੰਨਣਾ ਹੈ, ਤੇ ਫਿਰੋਜ਼ਪੁਰ, ਇਹਨਾਂ ਮਤਲਬ ਕਿ ਆਪਾਂ ਜੇ ਦੇਖੀਏ ਤਾਂ ਇਹ ਜਿਹੜੀਆਂ ਕੁਝ ਆਪਾਂ ਦੇਖਦੇ ਹਾਂ, ਇਹਨਾਂ ਸੀਟਾਂ ਚੋਂ ਫਿਰੋਜ਼ਪੁਰ ਨੂੰ ਫਿਰ ਕੱਢ ਦਿਓ ਤਾਂ 3 ਸੀਟਾਂ ਜਿਹੜੀਆਂ ਰਹਿ ਜਾਂਦੀਆਂ, ਆਪਾਂ ਕਹਿ ਸਕਦੇ ਹਾਂ ਕਿ ਟਿਕਟ ਵੰਡ ਦੇ ਵਿੱਚ ਕਿਤੇ ਨਾ ਕਿਤੇ ਫਰਕ ਰਹਿ ਗਿਆ। ਇਹ ਗਲਤੀ ਹੋਈ ਹੈ। ਇਹ ਸੀਟਾਂ ਜਿਹੜੀਆਂ ਆ, ਚਲੋ ਬਠਿੰਡਾ ਨਹੀਂ ਤਾਂ ਆਪਾਂ 2 ਲੈ ਕੇ ਚੱਲ ਸਕਦੇ ਹਾਂ ਕਿ ਫਰੀਦਕੋਟ ਤੇ ਜੋ ਹੁਸ਼ਿਆਰਪੁਰ ਸੀ ਉਹ ਬੇਹੱਦ ਕਮਜ਼ੋਰ ਕੈਂਡੀਡੇਟ ਦਿੱਤੇ ਗਏ ਸਨ। ਸੋ ਇਸ ਕਰਕੇ ਘੁਸਰ ਮੁਸਰ ਹੋ ਰਹੀ ਆ। ਇਹ ਜਿਹੜੀ ਟਿਕਟਾਂ ਦੀ ਵੰਡ ਹੋਈ ਸੀਗੀ ਇਹ ਸਹੀ ਨਹੀਂ ਹੋਈ। ਸੋ ਇਸ ਕਰਕੇ ਅੰਦਰ ਖਾਤੇ ਜਿਹੜੀ ਅੱਗ ਇਹਨਾਂ ਦੀ ਸੁਲਗਦੀ ਪਈ ਉਹ ਕਦੇ ਕਦੇ ਬਾਹਰ ਵੀ ਆ ਜਾਂਦੀ ਆ। ਕੱਲ ਵੀ ਜੇ ਤੁਸੀਂ ਦੇਖੋ ਸੰਜੇ ਤਲਵਾੜ ਤੇ ਇੱਕ ਜਿਹੜੇ ਉੱਥੇ ਹੋਰ ਆ ਸ਼ਾਇਦ ਦਾਵਤ ਸਾਹਿਬ, ਇਹਨਾਂ ਦੇ ਧੜੇ ਫੋਟੋ ਲਾਉਣ ਤੋਂ ਵੀ ਆਮੋ ਸਾਹਮਣੇ ਹੋਏ ਸਨ। ਮੈਨੂੰ ਐਗਜ਼ੈਕਟ ਪਤਾ ਨਹੀਂ ਕਿਹੜੇ ਨੇਤਾ, 2 ਧੜੇ ਫੋਟੋ ਲਾਉਣ ਤੋਂ ਵੀ ਆਮੋ ਸਾਹਮਣੇ ਹੋ ਗਏ। ਯਾਨੀ ਇਹ ਚੀਜ਼ਾਂ ਜਿਹੜੀਆਂ ਕਾਂਗਰਸ ਦੇ ਅੰਦਰ ਵੀ ਚੱਲ ਰਹੀਆਂ ਤੇ ਕਦੇ ਕਦੇ ਬਾਹਰ ਵੀ ਪ੍ਰਗਟ ਹੋ ਜਾਂਦੀ। ਜੀ, ਅਗਨੀਵੀਰ ਸਕੀਮ ਤੇ ਵੀ ਕਹਿੰਦੇ ਸਰਕਾਰ ਹੁਣ ਝੁਕੂਗੀ।
ਹੋ ਸਕਦਾ ਜੀ, ਕਿਉਂਕਿ ਪਿਛਲੇ 2-3 ਦਿਨ ਤੋਂ ਇੱਥੇ ਚਰਚਾਵਾਂ ਚੱਲ ਰਹੀਆਂ ਨੇ ਇੰਡੀਆ 'ਚ ਕਿ ਅਗਨੀਵੀਰ ਸਕੀਮ ਜਿਹੜੀ ਆ ਉਹ ਬਦਲੀ ਜਾ ਸਕਦੀ ਆ। ਦੇਖੋ, ਅਗਨੀਵੀਰ ਸਕੀਮ ਦੇ ਵਿਰੋਧ ਦੇ ਵਿੱਚ ਪਹਿਲਾਂ ਵੀ ਆਰਮੀ ਦੇ ਅਫੀਸ਼ੀਅਲਸ ਹੈਗੇ ਸੀਗੇ, ਹੁਣ ਵੀ ਜਿਹੜੇ ਸਾਬਕਾ ਬਹੁਤ ਵੱਡੇ ਅਧਿਕਾਰੀ ਆ ਉਹ ਇਹਦੀ ਮੁਖਾਲਫਤ ਕਰਦੇ ਆ। ਤਾਂ ਹੁਣ ਜਿਹੜੀਆਂ ਸਿਫਾਰਸ਼ਾਂ ਆਈਆਂ ਨੇ, ਸੁਧਾਰਵਾਦੀ ਜਿਹੜੇ ਪ੍ਰਸਤਾਵ ਜਾਂ ਪ੍ਰਪੋਜ਼ਲ ਆਏ ਆ, ਉਹਨਾਂ ਦੇ ਵਿੱਚ ਅਗਨੀਵੀਰ ਸਕੀਮ ਦੇ ਵਿੱਚ ਕੁਝ ਬਦਲਾਅ ਕੀਤੇ ਜਾ ਸਕਦੇ। ਮਸਲਨ ਕਿ 25% ਦੀ ਜਗ੍ਹਾ 60-70% ਇਹਨਾਂ ਦੇ ਵਿੱਚੋਂ ਪੱਕੀ ਭਰਤੀ ਹੋ ਜਾਵੇ, ਉਹ ਕੋਟਾ ਸੰਭਵ ਹੈ। ਯਾਨੀ ਇਹ 75 ਤੱਕ ਵੀ ਜਾ ਸਕਦਾ ਹੈ। ਬਾਕੀ ਜਿਹੜੇ ਰਹਿ ਗਏ ਉਹਨਾਂ ਨੂੰ 7-8 ਸਾਲ ਤੱਕ ਸਰਵਿਸ ਦਾ ਮੌਕਾ ਦਿੱਤਾ ਜਾ ਸਕਦਾ ਹੈ। ਜਿਵੇਂ ਗ੍ਰੈਚੁਇਟੀ ਹੁੰਦੀ ਆ, ਇਹਦਾ ਰਸਤਾ ਖੁੱਲ ਜਾਊਗਾ, ਜਾਂ ਜਿਹੜੇ ਸਾਬਕਾ ਫੌਜੀ ਆ ਉਹ ਦਰਜਾ ਮਿਲ ਜਾਊਗਾ, ਮਾਨ ਸਤਿਕਾਰ ਬਰੋਬਰ ਹੋ ਜਾਊ ਜੀ। ਤੇ ਸਭ ਤੋਂ ਵੱਡੀ ਗੱਲ ਆ ਕਿ 24 ਹਫ਼ਤੇ ਦੀ ਬਜਾਏ ਜਿਹੜਾ ਟ੍ਰੇਨਿੰਗ ਸੈਸ਼ਨ ਹੋਏਗਾ ਇਹਨਾਂ ਦਾ, ਉਹ 37 ਤੋਂ 42 ਹਫ਼ਤਿਆਂ ਤੱਕ ਦਾ ਹੋ ਸਕਦਾ। ਦੇਖੋ, ਅਗਨੀਵੀਰ ਸਕੀਮ ਜਿਹੜੀ ਆ ਨਾ, ਉਹਦੇ ਵਿੱਚ ਠੀਕ ਹੈ ਇੱਕ ਤਰਕ ਦਿੱਤਾ ਜਾਂਦਾ ਸੀ ਕਿ ਇੰਡੀਆ ਦਾ ਬਜਟ ਬਹੁਤ ਜ਼ਿਆਦਾ ਡਿਫੈਂਸ ਵਾਲਾ ਵਧਿਆ ਜਾਂਦਾ, ਪੈਨਸ਼ਨਾਂ ਤੇ ਬਹੁਤ ਜ਼ਿਆਦਾ ਖਰਚ ਹੁੰਦੇ ਆ। ਮੈਂ ਉਸ ਲੌਜਿਕ ਨੂੰ ਨਕਾਰਦਾ ਨਹੀਂ, ਪਰ ਮੇਰਾ ਉਹਨਾਂ ਅਰਥ ਸ਼ਾਸਤਰੀਆਂ ਨੂੰ ਹਮੇਸ਼ਾ ਇੱਕ ਚੈਲੰਜ ਹੁੰਦਾ ਹੈ ਕਿ ਬਈ ਤੁਸੀਂ ਮੈਨੂੰ ਇਹ ਦੱਸੋ ਕਿ ਇਹ ਪੈਸਾ ਕੀ ਸਵਿਟਜ਼ਰਲੈਂਡ ਦੇ ਸਵਿਸ ਬੈਂਕ 'ਚ ਜਾਂਦਾ? ਨਹੀਂ, ਇਹ ਤਾਂ ਬਹੁਤ ਪੈਨਸ਼ਨ ਹੈ, ਕੋਈ 20-30 ਹਜ਼ਾਰ ਰੁਪਇਆ, ਤਾਂ 20-30 ਹਜ਼ਾਰ ਰੁਪਇਆ ਜਿਹੜਾ ਪੈਨਸ਼ਨਰ ਹੁੰਦਾ ਉਹ ਸਾਰੇ ਦਾ ਸਾਰਾ ਮਹੀਨੇ ਦਾ ਖਰਚ। ਇਸੇ ਤਰ੍ਹਾਂ ਜਿਹੜੀ ਇੱਕ ਆਰਮੀ ਮੈਨ ਦੀ ਸੈਲਰੀ ਆ, ਉਹਦੀ ਫੈਮਿਲੀ ਨੂੰ ਜਿਹੜੀ 40 ਜਾਂਦੀ ਆ, 50 ਜਾਂਦੀ ਆ, ਮੈਨੂੰ ਨਹੀਂ ਪਤਾ ਉਹ ਕਿੰਨੀ ਹੈ, ਘੱਟ ਘਟਾ, ਤਾਂ ਉਹ ਇੰਨੀ ਨਹੀਂ ਹੈ ਕਿ ਉਹਦਾ ਇੱਕ ਹਿੱਸਾ ਜਿਹੜਾ ਉਹ ਬਾਹਰਲੇ ਮੁਲਕਾਂ 'ਚ ਜਾ ਕੇ ਜਮਾ ਹੁੰਦਾ ਹੈ। ਉਹ ਸਾਡੇ ਅਰਥਚਾਰੇ 'ਚ ਹੀ ਆਉਂਦਾ ਹੈ। ਯਾਨੀ ਇੱਕ ਪਾਸਿਓਂ ਤੁਸੀਂ ਦੇਈ ਜਾਂਦੇ ਹੋ ਤਾਂ ਦੂਸਰੇ ਪਾਸਿਓਂ ਲਈ ਜਾਂਦੇ ਹੋ, ਡਿਮਾਂਡ ਦੇ ਰੂਪ ਦੇ ਵਿੱਚ, ਪਰਚੇਜ਼ਿੰਗ ਦੇ ਰੂਪ ਦੇ ਵਿੱਚ। ਸੋ ਇਹ ਚੀਜ਼ ਜਿਹੜੀ ਆ ਸਾਨੂੰ ਵੇਖਣੀ ਪਵੇਗੀ ਕਿ ਇਹੋ ਜਿਹੀਆਂ ਜਿਹੜੀਆਂ ਫੋਰਸਸ ਨੇ, ਅਸੀਂ ਉਹਨਾਂ ਦੇ ਵਿੱਚ ਕਾਰਪੋਰੇਟਿਵ ਸਿਸਟਮ ਨਹੀਂ ਲਿਆ ਸਕਦੇ। ਤਾਂ ਚਲੋ ਠੀਕ ਆ, ਕੁਝ ਤੁਸੀਂ ਬਚਤ ਕਰ ਸਕਦੇ ਹੋ ਤਾਂ ਦੇਖ ਸਕਦੇ ਹੋ, ਪਰ ਉਹਦੇ 'ਚ ਵੀ 7-8 ਸਾਲ ਦੀ ਕੋਈ ਘੱਟੋ ਘੱਟ ਦੇਵੋ ਤੁਸੀਂ ਸਰਵਿਸ ਕਿਸੇ ਨੂੰ, ਫਿਰ ਉਹਦਾ ਮਾਣ ਸਤਿਕਾਰ, ਆਉਣ ਲੱਗੇ ਨੂੰ ਕੋਈ 4 ਪੈਸੇ, ਉਹ ਵੀ ਠੀਕ ਆ। 70-75% ਜੇ ਭਰਤੀ ਹੁੰਦੀ ਹੈ ਤਾਂ ਉਹਦੇ 'ਚ ਵੀ ਮੈਂ ਸਮਝਦਾ ਕਿ ਰੁਜ਼ਗਾਰ ਦਾ ਮੌਕਾ ਜਿਹੜਾ ਉਹ ਵਧੇਗਾ, ਪਰੰਤੂ ਜੇ 100% ਹੋ ਜਾਵੇ ਤਾਂ ਮੱਚ ਬੈਟਰ ਹੈ। ਪਰ ਇਹਦਾ ਨੁਕਸਾਨ ਭਾਜਪਾ ਨੂੰ ਹੋਇਆ, ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਯੂਪੀ, ਹਿਮਾਚਲ, ਪੰਜਾਬ, ਹਰਿਆਣਾ, ਰਾਜਸਥਾਨ, ਇਹਨਾਂ ਸਟੇਟਾਂ ਦੇ ਵਿੱਚ ਇਹ ਇੱਕ ਮੁੱਦਾ ਸੀ, ਬਰਨਿੰਗ ਚਲੋ ਮੁੱਦਾ ਸੀ ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।